ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਘਟਨਾਵਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 13 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੋ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਇਸੇ ਤਰ੍ਹਾਂ ਮਨਜੀਤ ਸਿੰਘ ਕੁਲਾਰ ਕਲੋਵਿਸ ਤੇ ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਚੰਡੀਗੜ੍ਹ ਤੋਂ। ਆਪਾਂ ਅਕਸਰ ਹੀ ਜਦੋਂ ਤੁਹਾਡੇ ਨਾਲ ਚਰਚਾ ਕਰੀਦੀ ਹੈ ਤੇ ਉਸ ਨਾਅਰੇ ਦਾ ਮੈਨੂੰ ਜ਼ਰੂਰ ਚੇਤਾ ਆ ਜਾਂਦਾ, ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ। ਹਾਂਜੀ, ਹਮੇਸ਼ਾ ਮੈਨੂੰ ਇਹ ਚੀਜ਼ ਪਹਿਲੋਂ ਪਹਿਲ ਯਾਦ ਆ ਜਾਂਦੀ ਹੈ ਤੇ ਇਹ ਸਾਡਾ ਜਜ਼ਬਾਤੀ ਇੱਕ ਟੋਨ ਵੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਤੇ ਖਿੜਿਆ ਫੁੱਲ ਗੁਲਾਬ ਦਾ। ਪਰ ਜਿਹੜੀ ਖਬਰ ਦੀ ਸੁਰਖੀ ਹੈ ਉਹ ਇਸ਼ਾਰਾ ਕੋਈ ਹੋਰ ਕਰ ਰਹੀ ਹੈ। ਹਰਿਆਣਾ ਦੀ ਵੱਖਰੀ ਵਿਧਾਨ ਸਭਾ ਤੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਕਿਰਾਏਦਾਰ ਵੀ ਹੁਣ ਬਣ ਜਾਣਗੇ ਮਾਲਕ। ਪ੍ਰਵੀਨ ਜੀ, ਇਸ ਤਰ੍ਹਾਂ ਹੈ ਕਿ ਪਿਛਲੇ ਸਾਲ ਬਕਾਇਦਾ ਜੈਪੁਰ ਦੇ ਵਿੱਚ, ਰਾਜਸਥਾਨ ਦੇ ਵਿੱਚ ਉੱਤਰੀ ਭਾਰਤ ਜੋਨਲ ਦੀ ਇੱਕ ਬੈਠਕ ਸੀ ਜੀ। ਉਸ ਬੈਠਕ ਦੇ ਦੌਰਾਨ ਅਮਿਤ ਸ਼ਾਹ ਨੇ ਇਸ ਗੱਲ ਦਾ ਐਲਾਨ ਕੀਤਾ ਸੀਗਾ ਕਿ ਹਰਿਆਣੇ ਨੂੰ ਚੰਡੀਗੜ੍ਹ 'ਚ ਵੱਖਰੀ ਵਿਧਾਨ ਸਭਾ ਦੀ ਥਾਂ ਦਿੱਤੀ ਜਾਊਗੀ ਜੀ। ਉਸ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਵੀ ਇਸ ਦਾ ਵਿਰੋਧ ਪ੍ਰਗਟਾਇਆ ਸੀ, ਬਾਕੀ ਪਾਰਟੀਆਂ ਵੀ ਰੋਸਾ ਪ੍ਰਗਟਾਇਆ ਸੀ, ਪਰ ਉਹ ਰੋਸਾ ਪ੍ਰਗਟਾ ਕੇ ਭੁੱਲ ਗਈਆਂ ਤੇ ਹਰਿਆਣੇ ਨੂੰ ਯਾਦ ਸੀ ਜਿਹਨੇ ਜ਼ਮੀਨ ਲੈਣੀ ਸੀ ਉਹ ਆਪਣਾ ਕੰਮ ਕਰਦੇ ਰਹੇ। ਕੀ ਇਹ ਰੂਟੀਨ ਦੇ ਵਿੱਚ ਇਹ ਸਥਿਤੀ ਆ ਗਈ ਕਿ ਅਗਲੇ 2 ਹਫ਼ਤਿਆਂ ਬਾਅਦ ਉਹਨਾਂ ਨੂੰ ਜ਼ਮੀਨ ਮਿਲ ਜਾਣੀ ਆ, ਜਾਂ ਅਚਾਨਕ ਇਹਨਾਂ ਹੜ੍ਹਾਂ ਦੇ ਦਿਨਾਂ ਦੇ ਦੌਰਾਨ ਜਦੋਂ ਪੰਜਾਬ ਆਪਣੇ ਮਸਲੇ ਚ ਉਲਝਿਆ ਤਾਜ਼ੇ ਤੇਜ਼ੀ ਫੜੀ ਗਈ ਇਹਨਾਂ ਦਿਨਾਂ ਚ ਕੰਮ ਕਰਕੇ ਨਿਬੇੜੋ ਕਿ ਪੰਜਾਬ ਦੇ ਲੀਡਰ ਧਰਨੇ ਨਾ ਲਾ ਸਕਣ, ਕੋਈ ਮਸਲਾ ਜ਼ਿਆਦਾ ਵੱਡਾ ਨਾ ਬਣਾ ਸਕਣ, ਰੌਲਾ ਪਾਉਂਦੇ ਸੋਸ਼ਲ ਮੀਡੀਆ ਤੇ ਪਾਈ ਜਾਣ, ਕਿਉਂਕਿ ਉਹ ਤਾਂ ਸਾਰੇ ਆਪਣੇ ਪਿੰਡਾਂ ਨੂੰ, ਆਪਣੇ ਲੋਕਾਂ ਨੂੰ, ਆਪਣੇ ਇਲਾਕੇ ਨੂੰ ਬਚਾਉਣ 'ਚ ਜੁਟੇ ਨੇ। ਸੋ ਕੀ ਇਸ ਲਈ ਹੈ? ਤਾਜ਼ੀ ਖਬਰ ਇਹ ਹੈ ਪ੍ਰਵੀਨ ਜੀ ਕਿ ਬਕਾਇਦਾ ਤੌਰ ਤੇ ਸਾਰਾ ਕੁਝ ਕੰਪਲੀਟ ਹੋ ਗਿਆ, ਸਿਰਫ ਕਾਗਜ਼ੀ ਕਾਰਵਾਈ ਬਾਕੀ, ਔਰ 2 ਹਫ਼ਤਿਆਂ ਦੇ ਅੰਦਰ ਅੰਦਰ ਚੰਡੀਗੜ੍ਹ ਦੇ ਅੰਦਰ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਲਈ 10 ਏਕੜ ਜ਼ਮੀਨ ਮਿਲ ਜਾਣੀ। ਇਹ ਬਕਾਇਦਾ ਤਜਵੀਜ਼ ਦੇ ਹਵਾਲੇ ਨਾਲ ਜੇਕਰ ਮੈਂ ਗੱਲ ਕਰਾਂ ਤਾਂ ਜੀ ਚੰਡੀਗੜ੍ਹ ਦੇ ਨਾਂ ਦੇ ਉੱਤੇ ਪੰਜਾਬ ਨਾਲ ਸਿੱਧਾ ਧੋਖਾ ਹੈ। ਤੇ ਜੇਕਰ ਇਸ ਨੂੰ ਇਸ ਨਜ਼ਰ ਤੋਂ ਸਮਝਿਆ ਜਾਵੇ ਕਿ ਜਿਹੜੀ ਗੱਲ ਅਸੀਂ ਲੰਬੇ ਸਮੇਂ ਤੋਂ ਕਰਦੇ ਆਏ ਹਾਂ ਕਿ ਭਾਈ ਕੇਂਦਰ ਕਿਸੇ ਨਾ ਕਿਸੇ ਹਿੱਲੇ ਪੰਜਾਬ ਤੇ ਔਰ ਹਰਿਆਣਾ 'ਚ ਰੇੜਕਾ ਪਾ ਕੇ ਰੱਖਣਾ ਚਾਹੁੰਦਾ ਹੈ, ਨਹੀਂ ਤਾਂ ਭਾਰਤੀ ਸੰਵਿਧਾਨ ਅਨੁਸਾਰ ਛੋਟੇ ਭਰਾ ਹਰਿਆਣਾ ਦਾ ਹੱਕ ਬਣਦਾ ਸੀ ਕਿ ਉਸ ਨੂੰ ਵੱਖਰੀ ਵਿਧਾਨ ਸਭਾ ਕੀ ਵੱਖਰੀ ਰਾਜਧਾਨੀ ਮਿਲਦੀ ਤੇ ਉਸ ਨੂੰ ਨਵੀਂ ਰਾਜਧਾਨੀ ਦੇ ਲਈ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਉਹਦਾ ਸਹਿਯੋਗ ਕਰਦੀ ਕਿ ਭਾਈ ਜਿਹੜਾ ਸੂਬਾ ਨਵਾਂ ਬਣਿਆ ਉਸ ਦੀ ਆਪਣੀ ਰਾਜਧਾਨੀ ਹੁੰਦੀ, ਉਸ ਰਾਜਧਾਨੀ 'ਚ ਉਹਨਾਂ ਦੀ ਵਿਧਾਨ ਸਭਾ ਵੀ ਹੁੰਦੀ, ਉਹਨਾਂ ਦਾ ਆਪਣਾ ਹਾਈ ਕੋਰਟ ਵੀ ਹੁੰਦਾ, ਸਾਰਾ ਕੁਝ ਹੁੰਦਾ ਜੀ। ਸੋ ਪਰ ਹੁਣ ਜਿਹੜਾ ਰੇੜਕਾ ਪਾਇਆ ਉਹ ਬੜੀ ਸ਼ਾਤਰਾਨਾ ਤਰੀਕੇ ਨਾਲ ਪਾਇਆ। ਠੀਕ ਹੈ ਪ੍ਰਵੀਨ ਜੀ, ਜੇਕਰ ਏਦਾਂ ਹੀ ਸੀਗਾ ਮਸਲਾ ਕਿ 12 ਏਕੜ ਜ਼ਮੀਨ ਦੇ ਕੇ ਚੰਡੀਗੜ੍ਹ ਨੂੰ 10 ਏਕੜ ਲੈ ਕੇ ਉੱਥੇ ਜਗ੍ਹਾ ਬਣਾਉਣੀ ਆ ਤਾਂ ਫਿਰ ਜਿਹੜੀ 12 ਏਕੜ ਦੇਣੀ ਆ ਉਸੇ 'ਚ ਬਣਾ ਲੈਂਦੇ। ਹਰਿਆਣੇ ਦੀ ਜਗ੍ਹਾ ਹੈ, ਚੰਡੀਗੜ੍ਹ ਦੇ ਨਾਲ ਲੱਗਦੀ ਹੈ, ਉਹ 12 ਏਕੜ ਚੰਡੀਗੜ੍ਹ ਨੂੰ ਦੇ ਦੇਣੀ ਹੈ, ਉਹਦੇ ਬਦਲੇ 10 ਏਕੜ ਚੰਡੀਗੜ੍ਹ 'ਚ ਲੈ ਲੈਣੀ ਹੈ ਤੇ ਉੱਥੇ ਬਣਾ ਲੈਣੀ ਹੈ। ਜੇ ਉਹ ਵੀ ਜ਼ਮੀਨ ਚੰਡੀਗੜ੍ਹ 'ਚ ਆ ਰਹੀ ਹੈ 12 ਏਕੜ ਫਿਰ ਉਸੇ 12 ਏਕੜ 'ਚ ਬਣਾ ਲਓ ਜੀ। ਜ਼ਮੀਨ ਹੈ ਪੰਚਕੂਲਾ ਚੰਡੀਗੜ੍ਹ ਦੇ ਨਾਲ ਹੀ ਲੱਗਦਾ, ਪਰ ਇਹ ਸਮਝਣ ਦੀ ਲੋੜ ਹੈ ਜਿਵੇਂ ਆਪਣੇ ਹੁੰਦੇ ਆ ਨਾ ਕਿ ਆਪਾਂ ਸੋਚਦੇ ਹਾਂ ਕਿ ਮੇਰਾ ਭਰਾ ਮੇਰੀ ਜ਼ਮੀਨ ਤੇ ਕਬਜ਼ਾ ਨਾ ਕਰ ਲਵੇ, ਮੇਰੇ ਘਰ ਤੇ ਕਬਜ਼ਾ ਨਾ ਕਰ ਲਵੇ, ਇਸ ਲਈ ਸੀਮਿੰਟ ਦੇ ਥੈਲਿਆਂ ਦੇ ਪੈਸੇ ਮੈਂ ਵੀ ਦੇ ਦਿੰਦਾ ਕਿ ਭਾਈ ਜਿਹਨੇ ਪਲਾਟ ਤੇ ਕਬਜ਼ਾ ਕਰਨਾ, ਮਕਾਨ ਤੇ ਕਰਨਾ, ਸੀਮਿੰਟ ਦੇ ਥੈਲਿਆਂ ਦੇ ਪੈਸੇ ਵੀ ਮੁੱਕਰ ਜੂਗਾ ਤਾਂ ਜੀ। ਬਿਲਕੁਲ। ਸੋ ਪਰ ਇੱਥੇ ਇਹਨਾਂ ਨੂੰ ਪਤਾ ਨਹੀਂ ਕੀ ਇਹ ਗੱਲ ਹੈ ਕਿ ਅਸੀਂ ਚੰਡੀਗੜ੍ਹ 'ਚ ਇੱਟਾਂ ਲਾ ਲਈਏ, ਉੱਥੇ ਆਪਣੀ ਵੱਖਰੀ ਵਿਧਾਨ ਸਭਾ ਬਣਾ ਲਈਏ, ਔਰ ਇਹਦੇ ਲਈ ਬਕਾਇਦਾ ਤੌਰ ਤੇ ਹਰਿਆਣਾ ਦੀ ਵਿਧਾਨ ਸਭਾ ਦੇ ਲਈ 10 ਏਕੜ ਜ਼ਮੀਨ ਮਾਰਕ ਕਰ ਲਈ ਹੈ
ਚੰਡੀਗੜ੍ਹ ਤੋਂ ਜਦੋਂ ਪੰਚਕੂਲਾ ਕਨੀ ਨੂੰ ਜਾਈਏ ਤਾਂ ਇੱਕ ਪਾਸੇ ਚੰਡੀਗੜ੍ਹ ਦਾ ਰੇਲਵੇ ਸਟੇਸ਼ਨ ਆਉਂਦਾ, ਇੱਕ ਪਾਸੇ ਰਾਜੀਵ ਗਾਂਧੀ IT ਪਾਰਕ ਆਉਂਦਾ। ਠੀਕ ਹੈ। ਉਹ ਦੋਵਾਂ ਦੇ ਵਿਚਾਲੇ ਜਾਂ ਮੁੱਖ ਮਾਰਗ ਜਿਹੜਾ ਪੰਚਕੂਲੇ ਨੂੰ ਅੱਗੇ ਜਾ ਕੇ ਹਿਮਾਚਲ ਨਾਲ ਜੋੜਦਾ ਹੈ ਨਾ, ਉਹ ਸਾਰੀ ਸੜਕ ਦੇ ਉੱਤੇ ਇੱਕ ਕਲਾਗ੍ਰਾਮ ਹੈ। ਕਲਾਗ੍ਰਾਮ ਦੇ ਬਿਲਕੁਲ ਨਾਲ 10 ਏਕੜ ਜ਼ਮੀਨ ਮਾਰਕ ਕੀਤੀ ਹੈ ਜੀ, ਤੇ ਉੱਥੋਂ ਮਾਤਰ ਕਿਲੋਮੀਟਰ 1.5 ਕਿਲੋਮੀਟਰ ਦੇ ਫਰਕ ਨਾਲ 12 ਏਕੜ ਜ਼ਮੀਨ ਦੇ ਦੇਣੀ ਹੈ ਇਹਨਾਂ ਨੂੰ। ਠੀਕ ਹੈ। IT ਪਾਰਕ ਦੇ ਨਾਲ ਹੀ ਚੰਡੀਗੜ੍ਹ ਨੂੰ ਦੇ ਦੇਣੀ ਆ। ਸੋ ਇੱਥੋਂ ਹਿਸਾਬ ਲਾਓ ਕਿ ਬਿਲਕੁਲ ਚੰਡੀਗੜ੍ਹ ਦੇ ਕਿਨਾਰੇ ਤੇ ਜਾ ਕੇ ਪੰਚਕੂਲੇ ਦੇ ਐਨ ਬਰੂਹਾਂ ਦੇ ਉੱਤੇ ਇਹ ਜ਼ਮੀਨ ਲੈ ਕੇ ਸਿਰਫ ਇੱਕ ਕਬਜ਼ਾਉਣ ਦੀ ਕੋਸ਼ਿਸ਼ ਹੈ ਕਿ ਅਸੀਂ ਭਾਈ ਕਿਰਾਏਦਾਰ ਸੀ ਚੰਡੀਗੜ੍ਹ 'ਚ, ਕਿਉਂਕਿ ਰਾਜਧਾਨੀ ਪੰਜਾਬ ਦੇ ਲਈ ਉਸਾਰਿਆ ਸੀ ਇਸ ਨੂੰ। ਤੇ ਜਿੰਨੀ ਦੇਰ ਹਰਿਆਣਾ ਕੋਲ ਨਵੀਂ ਰਾਜਧਾਨੀ ਨਹੀਂ ਬਣ ਜਾਂਦੀ ਸੀ, ਉਨੀ ਦੇਰ ਅਸੀਂ ਇੱਥੇ ਰਹਿਣਾ ਸੀ, ਪਰ ਹੁਣ ਅਸੀਂ ਮਾਲਕੀ ਬਣਾਂਗੇ। ਬਕਾਇਦਾ ਤੌਰ ਤੇ ਚੰਡੀਗੜ੍ਹ ਦੇ DC ਨੇ ਜੀ ਵਿਨੇ ਪ੍ਰਤਾਪ ਜੀ, ਵਿਨੇ ਪ੍ਰਤਾਪ ਹੋਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲ ਰਹੀ ਹੈ। ਉਹ ਕਹਿੰਦੇ ਜੀ ਹਰਿਆਣੇ ਦੇ ਅਧਿਕਾਰੀਆਂ ਨਾਲ, ਹਰਿਆਣੇ ਦੀ ਸਰਕਾਰ ਨਾਲ ਕਾਗਜ਼ੀ ਪੱਤਰੀ ਸਾਰੀ ਜਾਣਕਾਰੀ ਆਦਾਨ ਪ੍ਰਦਾਨ ਸਾਰਾ ਕੁਝ, ਮਾਰਕਿੰਗ ਮੂਰਕਿੰਗ, ਥਾਂ ਦਾ ਆਦਾਨ ਪ੍ਰਦਾਨ ਦਾ ਸਾਰਾ ਹੀਲਾ ਵਸੀਲਾ ਪੂਰਾ ਹੋ ਗਿਆ, ਬਸ ਕਾਗਜ਼ੀ ਕਾਰਵਾਈ ਰਹਿ ਗਈ, ਲੈਣ ਦੇਣ ਰਹਿ ਗਿਆ। ਸੋ ਕਹਿੰਦੇ ਜੀ 2 ਹਫ਼ਤਿਆਂ 'ਚ ਕੰਮ ਨਿਬੜ ਜਾਣਾ ਜੀ। ਸੋ ਅਮਿਤ ਸ਼ਾਹ ਦੇ ਮੂੰਹ ਤੋਂ ਕਹਾਉਣਾ ਤੇ ਫਿਰ ਇਸ ਗੱਲ ਦੇ ਲਈ ਕਿ ਅਸੀਂ ਵੱਖਰੀ ਵਿਧਾਨ ਸਭਾ ਲਵਾਂਗੇ, ਔਰ ਪੰਜਾਬ ਦੇ ਮੁੱਖ ਮੰਤਰੀ ਦਾ ਇਹਦਾ ਵਿਰੋਧ ਕਰਦਿਆਂ ਇਹ ਕਹਿਣਾ ਕਿ ਸਾਨੂੰ ਵੀ ਵੱਖਰੀ ਵਿਧਾਨ ਸਭਾ ਲਈ ਥਾਂ ਦੇ ਦਿਓ, ਉਹ ਜਤਾਉਂਦਾ ਸੀ ਕਿ ਜਿਵੇਂ ਅਸੀਂ ਚੰਡੀਗੜ੍ਹ ਤੇ ਆਪਣਾ ਹੱਕ ਛੱਡ ਰਹੇ ਹੋਈਏ। ਠੀਕ ਹੈ। ਸੋ ਇਸ ਸਾਰੇ ਮਸਲੇ ਤੇ ਰਾਜਨੀਤਿਕ ਪਾਰਟੀਆਂ ਨੇ ਸਵੈ ਦੋ ਬੋਲ ਕੇ ਇੱਕ ਬਿਆਨ ਦੇ ਕੇ ਅਖਬਾਰਾਂ 'ਚ ਫੋਟੋਆਂ ਲਵਾ ਕੇ ਚੁੱਪ ਵੱਟ ਜਾਣਾ ਸੰਕੇਤ ਕਰਦਾ ਕਿ ਕੇਂਦਰ ਦਾ ਇਸ਼ਾਰਾ ਹੈ ਇਹਨਾਂ ਨੂੰ, ਕੇਂਦਰ ਦਾ ਡਰ ਹੈ ਇਹਨਾਂ ਨੂੰ, ਕੋਈ ਖੌਫ ਹੈ ਇਹਨਾਂ ਦਾ ਕਿ ਚੰਡੀਗੜ੍ਹ ਦੇ ਮਸਲੇ ਤੇ ਬੋਲਦੇ ਨਹੀਂ ਤਾਂ ਇੱਥੇ ਚੰਡੀਗੜ੍ਹ ਦੇ ਮਸਲਿਆਂ ਤੇ ਸਰਕਾਰਾਂ ਪਲਟਦੀਆਂ ਰਹੀਆਂ, ਸਰਕਾਰਾਂ ਬਣਦੀਆਂ ਰਹੀਆਂ, ਸਰਕਾਰਾਂ ਡਿੱਗਦੀਆਂ ਰਹੀਆਂ। ਕਿੱਥੇ ਗਏ ਜੀ ਹੁਣ ਉਹ ਤੇਰਾ? ਕੋਈ ਨਹੀਂ ਕੁਸਕਦਾ। ਪ੍ਰਵੀਨ ਜੀ, ਚੰਡੀਗੜ੍ਹ ਤੋਂ ਮਤਲਬ ਜਿਹੜਾ ਮੁੱਦਾ ਹੈ, ਚੰਡੀਗੜ੍ਹ ਤੋਂ ਪਹਿਲਾਂ ਸਾਡੇ ਆਪਣੇ ਦਫ਼ਤਰ ਬਾਹਰ ਕੀਤੇ ਅਸੀਂ ਨਿਊ ਚੰਡੀਗੜ੍ਹ ਦੇ ਨਾਂ ਤੇ ਇੱਕ ਥਾਂ ਉਸਾਰ ਲਈ ਹੈ ਨਾ, ਅਸੀਂ ਪੰਜਾਬ ਯੂਨੀਵਰਸਿਟੀ ਦੇ ਨਾਂ ਵਰਗੀ ਇੱਕ ਚੰਡੀਗੜ੍ਹ ਯੂਨੀਵਰਸਿਟੀ ਰੱਖ ਲਈ ਹੈ, ਅਸੀਂ ਆਪਣੇ ਅਦਾਰੇ ਆਪ ਇੱਥੋਂ ਲੈ ਗਏ। 60-40 ਦੀ ਜਿਹੜੀ ਰੇਸ਼ੋ ਸੀ ਉਹਦੇ ਵਿੱਚ ਅਸੀਂ ਆਪਣੇ ਬੰਦੇ ਵੀ ਦੇ ਪਾਏ। ਕਿਸੇ ਸਮੇਂ SSP ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਹੀ ਲੱਗਦਾ ਸੀ ਤੇ ਉਹੀ ਸਭ ਤੋਂ ਬੜਾ ਅਧਿਕਾਰੀ ਹੁੰਦਾ ਸੀ। ਹੁਣ ਉਹਦੇ ਉੱਤੇ ਅਧਿਕਾਰੀ ਲਾ ਤੇ ਚੰਡੀਗੜ੍ਹ ਦਾ ਲਾਈ ਜਾਓ SSP, ਉਹ ਤਾਂ ਇੱਕ ਥਾਣੇਦਾਰ ਜੀ ਨਹੀਂ, ਉਹਦੀ ਵਿਚਾਰੀ ਦੀ ਅਪਰੋਚ ਹੈ। ਸੋ ਇਸ ਲਈ ਇਹ ਸਾਰੇ ਢੰਗ ਤਰੀਕਿਆਂ ਨਾਲ ਭਰਤੀ ਦੇ ਮਾਮਲੇ 'ਚ ਕੁਝ ਨਲਾਇਕੀਆਂ ਸਾਡੇ ਅਧਿਕਾਰੀਆਂ ਸਰਕਾਰਾਂ ਦੀ ਕਿ ਉਹਨਾਂ ਨੇ ਆਪਣੇ ਬੰਦੇ ਪੂਰੇ ਭੇਜੇ ਹੀ ਨਹੀਂ। ਹੁਣ ਅਸੀਂ ਨਜ਼ਰ ਹੀ ਨਹੀਂ ਆਉਂਦੇ ਕਿਸੇ ਵੀ ਵਿਭਾਗ ਦੇ ਵਿੱਚ। ਹਰਿਆਣਾ ਹੀ, ਮੈਂ ਨਹੀਂ ਕਹਿੰਦਾ ਹਰਿਆਣੇ ਨਾਲ ਸਾਡਾ ਕੋਈ ਵਿਤਕਰਾ ਥੋੜਾ ਜੀ, ਜਿੰਨੀ ਸਾਂਝ ਅਸੀਂ ਪਾ ਕੇ ਆਏ ਆ ਉਹ ਸਾਂਝ ਅੱਜ ਵੀ ਗੂੜੀ ਹੈ, ਪਰ ਇਹ ਸਿਆਸੀ ਲੜਾਈ ਹੈ, ਇਹ ਐਥਿਕਸ ਦੀ ਲੜਾਈ ਹੈ, ਇਹ ਸਿਧਾਂਤਾਂ ਦੀ ਲੜਾਈ ਹੈ ਕਿ ਸਿਧਾਂਤਕ ਤੌਰ ਤੇ ਭਾਈ ਜ਼ਮੀਨ ਕਿਹਦੀ ਹੈ, ਇਹ ਘਰ ਕਿਹਦਾ। ਜਦੋਂ ਵੰਡ ਹੋਈ ਤਾਂ ਇਹ ਹੋਇਆ ਕਿ ਭਾਈ ਪੰਜਾਬ ਦੇ 28 ਪਿੰਡ ਉਜਾੜ ਕੇ ਜਨਾਬ ਕਹਿੰਦੇ ਸੀਗੇ, ਕਹਿੰਦੇ ਜੀ ਇਹ ਅੰਬਾਲੇ ਜ਼ਿਲ੍ਹੇ ਦੀ ਥਾਂ ਆਉਂਦੀ ਹੈ ਜੀ, ਰਾਜਾ ਸਿੰਘ ਆਏ ਚੰਦ ਦਿਨ ਪਹਿਲਾਂ, ਅੰਬਾਲੇ ਜ਼ਿਲ੍ਹੇ 'ਚ ਆਉਂਦੀ ਹੈ। ਭਾਈ ਅੰਬਾਲਾ ਜ਼ਿਲ੍ਹਾ ਉਸ ਸਮੇਂ ਕਿਹਦੇ ਵਿੱਚ ਸੀ ਇਹ ਤਾਂ ਦੱਸ ਦਿਓ ਜੀ। ਬਿਲਕੁਲ ਸਹੀ ਹੈ, ਵੀ ਪੰਜਾਬ ਸੀ, ਪੰਜਾਬ ਸੀ। ਇਸ ਲਈ ਜਦੋਂ ਤੁਸੀਂ ਇਹ ਤੈਅ ਕੀਤਾ ਕਿ ਹਾਂ ਇਹ ਜਗ੍ਹਾ ਦੇ ਉੱਤੇ ਆਪਾਂ ਜਿਹੜੇ ਪਿੰਡ ਨੇ ਉਹ ਪੰਜਾਬ ਨੂੰ ਚਲੇ ਗਏ ਤੇ ਅੰਬਾਲਾ ਵੱਖਰਾ ਹੋ ਗਿਆ, ਹਰਿਆਣਾ ਨੂੰ ਚਲਾ ਗਿਆ, ਤਾਂ ਇੱਥੇ ਇਹ ਤੈਅ ਕੀਤਾ ਕਿ 28-29 ਪਿੰਡ ਜਿਹੜੇ ਨੇ ਇਹਨਾਂ ਨੂੰ ਭਾਈ ਜ਼ਮੀਨਾਂ ਲੈ ਕੇ ਅਸੀਂ ਇੱਥੇ ਉਜਾੜੇ ਨੇ ਉਹ ਪਿੰਡ। ਇਸੇ ਲਈ ਸਿਆ ਕਿ ਸਾਡੇ ਸੂਬੇ ਦੀ ਰਾਜਧਾਨੀ ਬਣ ਰਹੀ ਹੈ ਜੀ। ਸੋ ਹੁਣ ਸਰਕਾਰਾਂ ਦੇ ਉੱਤੇ ਨਜ਼ਰ ਹੈ ਜੀ, ਉਹ ਕਿੰਨਾ ਕਿ ਇਸ ਮਸਲੇ ਤੇ ਬੋਲ ਪਾਉਣਗੀਆਂ, ਕਿੰਨਾ ਕੁ ਦਮ ਦਿਖਾਉਣਗੀਆਂ। ਇਹ ਮੈਨੂੰ ਇਹ ਲੱਗ ਰਿਹਾ ਕਿ ਜਿਵੇਂ ਮੌਸਮ ਦੀ ਮਾਰ, ਦਰਿਆਈ ਪਾਣੀਆਂ ਦੀ ਮਾਰ, ਹੜ੍ਹ ਦੀ ਮਾਰ 'ਚ ਪੰਜਾਬ ਉਲਝਿਆ, ਸਿਆਸੀ ਧਿਰਾਂ ਦਾ ਸਾਰਾ ਧਿਆਨ ਉੱਧਰ ਲੱਗਿਆ। ਇਹ ਉਸ ਦੌਰਾਨ ਕਾਗਜ਼ੀ ਕਾਰਵਾਈ ਪੂਰੀ ਕਰਕੇ ਛੇਤੀ ਤੋਂ ਛੇਤੀ ਇਸ ਨੂੰ ਅਮਲੀਜਾਮਾ ਅਪਣਾ ਦੇਣਗੇ। ਫਿਰ ਕਰੀਜੋ ਕੋਰਟ ਕਚਹਿਰੀ ਸਾਰਾ ਕੁਝ ਬਾਅਦ ਚੋਂ ਸਟੇ ਹੋਣ ਚਾਹੇ ਕੁਝ ਹੋਣ, ਇੱਕ ਵਾਰ ਅਗਲਿਆਂ ਦੇ ਨਾਂ ਜ਼ਮੀਨ ਚੜ੍ਹ ਗਈ ਫਿਰ ਕੁਝ ਨਹੀਂ ਹੁੰਦਾ। ਬਿਲਕੁਲ ਸਹੀ ਹੈ ਜੀ। ਜੀ ਵੇਲਾ ਵਹਾ ਕੇ ਕੀਤੇ ਕੋਈ ਕੰਮ ਜਿਹੜੇ ਹੁੰਦੇ ਨਾ ਸ਼ਰਮਾ ਜੀ, ਉਹ ਨਾ ਕੀਤਿਆਂ ਬਰਾਬਰੀ ਹੁੰਦੇ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁੱਖ ਕਰੀਏ ਪੰਜਾਬ ਦੇ ਹੜ੍ਹਾਂ ਦਾ ਸ਼ਰਮਾ ਜੀ। ਤੇ ਹੜ੍ਹਾਂ ਦੇ ਵਿੱਚ ਜੋ ਤਰਾਸਦੀ ਦੀਆਂ ਵੀਡੀਓ, ਜੋ ਤਸਵੀਰਾਂ ਸਾਡੇ ਸਾਹਮਣੇ ਆ ਰਹੀਆਂ ਨੇ, ਉਹ ਤੋਂ ਹਾਲਾਤ ਸਹਿਜੇ ਹੀ ਸਮਝੇ ਜਾ ਸਕਦੇ ਕਿ ਪੰਜਾਬ ਦੇ ਵਿੱਚ ਹਾਲਾਤ ਕੀ ਨੇ। ਹੁਣ ਪੰਜਾਬ ਦੇ ਵਿੱਚ 16 ਜੁਲਾਈ ਤੱਕ ਸਕੂਲ ਜਿਹੜੇ ਆ ਬੰਦ ਰਹਿਣਗੇ, ਤੇ ਇੰਨਾ ਵੀ ਜ਼ਰੂਰ ਦੱਸਿਓ ਕਿ ਇਸ ਵੇਲੇ ਕਿੰਨੇ ਕੁ ਵੱਡੇ ਇਲਾਕੇ ਦੇ ਵਿੱਚ ਜਿਹੜੀ ਹੜ੍ਹ ਦੀ ਮਾਰ ਆ ਉਹ ਹੈਗੀ ਆ ਜੀ। ਪ੍ਰਵੀਨ ਜੀ, ਅੱਜ ਦੀ ਤਰੀਕ ਦੇ ਵਿੱਚ ਜੀ 14 ਜ਼ਿਲ੍ਹਿਆਂ ਤੋਂ ਵੱਧ ਪਾਣੀ ਦੀ ਮਾਰ ਆ। 14 ਜ਼ਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਨੇ ਜੀ। ਜੇਕਰ ਜ਼ਿਆਦਾ ਪ੍ਰਭਾਵਿਤ ਪਿੰਡਾਂ ਦੀ ਗੱਲ ਕਰਨੀ ਹੋਵੇ ਤਾਂ ਉਹਨਾਂ ਦੀ ਗਿਣਤੀ ਜਿਹੜੇ ਬੁਰੀ ਤਰ੍ਹਾਂ ਤਰਾਸੇ ਗਏ, ਜਿਨ੍ਹਾਂ ਦੇ ਅਗਲੇ 6 ਮਹੀਨੇ ਤੱਕ ਮਤਲਬ ਸਹੀ ਸਥਿਤੀ 'ਚ ਆਉਣ ਦੀ ਸੰਭਾਵਨਾ ਨਹੀਂ ਹੈਗੀ, ਉਹ 500 ਤੋਂ ਵੱਧ ਪਿੰਡ ਨੇ। ਔਰ ਜਿਹੜੇ ਮਤਲਬ ਕਿ ਖਾਸੇ ਪ੍ਰਭਾਵਿਤ ਹੋਏ ਨੇ 1058 ਤੋਂ ਵੱਧ ਪਿੰਡ ਜੀ। ਤੇ ਉਹ ਤੋਂ ਬਿਨਾਂ ਪਾਣੀ ਕਿੰਨੇ ਪਿੰਡਾਂ 'ਚ ਘੁੰਮਿਆ, ਕਿੰਨੇ ਘਰਾਂ 'ਚ ਗਿਆ, ਕਿੰਨੀਆਂ ਕਲੋਨੀਆਂ ਸ਼ਹਿਰਾਂ 'ਚ ਘੁੰਮਿਆ, ਉਹ ਵੱਖਰੀ ਆ, ਉਹ ਤਾਂ ਉਹਦੀ ਗਿਣਤੀ ਹੋਣੀ ਕੋਈ ਮਤਲਬ।
ਜੇਕਰ ਮੈਂ ਤਾਜ਼ੀ ਸਥਿਤੀ ਦੀ ਗੱਲ ਕਰਾਂ, ਆਪਾਂ ਪਿਛਲੇ ਲੰਮੇ ਸਮੇਂ ਤੋਂ ਕਿੰਨੇ ਦਿਨਾਂ ਤੋਂ 4-5 ਦਿਨਾਂ ਤੋਂ ਇਸੇ ਪਹਿਲੂ ਤੇ ਗੱਲ ਕਰ ਰਹੇ ਹਾਂ। ਕੱਲ ਵੀ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਤੇ ਅੱਜ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਕਿ ਪੰਜਾਬ 'ਚ ਮੀਂਹ ਪੈ ਸਕਦਾ ਹੈ ਨਾ, ਕਈ ਥਾਵਾਂ ਤੇ ਅੱਜ ਵੀ ਅਲਰਟ ਦੀ ਜਾਰੀ ਹੈ। ਬੇਸ਼ੱਕ BBMB ਨੇ ਕਿਹਾ ਕਿ ਅਸੀਂ ਅਗਲੇ 2 ਦਿਨ ਪਾਣੀ ਨਹੀਂ ਛੱਡਾਂਗੇ, ਜਦੋਂ ਕਿ ਪੌਂਗ ਡੈਮ ਨੇ ਛੱਡ ਵੀ ਦਿੱਤਾ ਆਪਣਾ, ਹੈ ਨਾ, 20,000 ਕਿਊਸੈਕ ਪਾਣੀ ਦੇ ਕਰੀਬ ਛੱਡਤਾ, ਤੇ ਇੱਧਰ BBMB ਨੇ ਕਿਹਾ ਉਹ ਤੋਂ ਬਾਅਦ ਰਾਹਤ ਕਾਰਜਾਂ 'ਚ ਤੇਜ਼ੀ ਆਈ ਹੈ। ਪਰ ਜਿਵੇਂ ਮੀਂਹ ਆ ਜਾਂਦਾ ਉਹ ਤੋਂ ਬਾਅਦ ਫਿਰ ਰਾਹਤ ਕਾਰਜ ਫਿਰ ਰੁਕ ਜਾਂਦੇ, ਇਹ ਵੀ ਇੱਕ ਮਸਲਾ ਹੈਗਾ। ਪਰ ਜੇਕਰ ਮੈਂ ਤਾਜ਼ੀ ਸਥਿਤੀ ਦੀ ਗੱਲ ਕਰਾਂ ਤਾਂ ਪ੍ਰਵੀਨ ਜੀ, ਫਿਰੋਜ਼ਪੁਰ ਸਤਲੁਜ ਦੇ ਉੱਤੇ ਨਾ ਹਜ਼ਾਰਾ ਪੁਲ ਹੈ, ਉਹ ਹਟ ਗਿਆ। ਠੀਕ ਹੈ ਜੀ। ਉਹ ਪੁਲ ਹੜਨ ਦਾ ਮਤਲਬ ਹੈ ਕਿ ਸਿੱਧੇ 2 ਦਰਜਨ ਪਿੰਡ ਕੱਟੇ ਗਏ। 60 ਤੋਂ ਵੱਧ ਪਿੰਡ ਨੇ ਇਸ ਖੇਤਰ ਦੇ ਵਿੱਚ, ਫਿਰੋਜ਼ਪੁਰ ਖੇਤਰ ਦੇ ਵਿੱਚ, ਜਿਨ੍ਹਾਂ 'ਚ ਤਬਾਹੀ ਮਚਾਈ ਹੈ ਇਸ ਪਾਣੀ ਨੇ। ਅੱਛਾ ਜੀ। ਤੇ ਇੱਧਰ ਫਿਰੋਜ਼ਪੁਰ ਸਤਲੁਜ ਦੇ ਵਿੱਚ ਮਤਲਬ ਜਿਹੜਾ ਪਿੰਡ ਹੈ ਹਜ਼ਾਰੇ ਵਾਲਾ ਪੁਲ, ਉਹ ਟੁੱਟਿਆ, ਉਹ ਬਹਿ ਗਿਆ। ਦੂਸਰੇ ਪਾਸੇ ਪਟਿਆਲੇ 'ਚ ਪਾਤਣਾ ਖਨੌਰੀ ਵਾਲਾ ਪੁਲ ਹਟ ਗਿਆ ਜੀ। ਤੇ ਅਜੇ ਕਹਿ ਰਹੇ ਹਾਂ ਅਸੀਂ ਮੀਂਹ ਰੁਕਿਆ, ਮੀਂਹ ਘੱਟ ਹੈ। ਪਟਿਆਲੇ ਤੇ ਪਾਤਣਾ ਖਨੌਰੀ ਵਾਲੇ ਪੁਲ ਦੇ ਬਹਿਣ ਦਾ ਮਤਲਬ ਹੈ ਸਿੱਧਾ ਸੰਗਰੂਰ ਦਿੱਲੀ ਦਾ ਆਪਸ ਚ ਕਨੈਕਸ਼ਨ ਕੱਟਿਆ ਜਾਣਾ। ਬਿਲਕੁਲ ਸਹੀ ਹੈ। ਠੀਕ ਹੈ ਜੀ। ਇਹ ਤੋਂ ਅੱਗੇ ਆ ਜਾਓ, ਇਹ ਤੋਂ ਬਾਅਦ ਮਨਾਲੀ ਵਾਲੀ ਬੱਸ ਸਾਡੀ ਉਹ ਹਟ ਗਈ ਹੈ। 4 ਦਿਨਾਂ ਤੋਂ ਲਾਪਤਾ ਸੀ, 5ਵਾਂ ਦਿਨ ਚੜ ਗਿਆ, ਨਹੀਂ ਪਤਾ ਲੱਗ ਰਿਹਾ ਸੀ। ਇੱਕ ਲਾਸ਼ ਮਿਲਦੀ ਆ, ਉਹਦੀ ਡਰਾਈਵਰ ਨਾਲ ਸ਼ਕਲ ਸੂਰਤ ਮਿਲ ਰਹੀ ਆ ਤੇ ਬਕਾਇਦਾ ਤੌਰ ਤੇ PRTC ਦੇ ਇੰਸਪੈਕਟਰ ਉਹਦੀ ਸ਼ਨਾਖਤ ਕਰਨ ਲਈ ਜਾਂਦੇ ਨੇ। ਬੱਸ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਤੇ ਵੀਡੀਓ 'ਚ ਬੰਦਾ ਬੋਲਦਾ ਸੁਣਦਾ ਕਿ ਇਹੋ ਜਿਹੀਆਂ 4 ਬੱਸਾਂ ਅਸੀਂ ਰੁੜਦੀਆਂ ਦੇਖੀਆਂ ਤੇ ਆ ਪੰਜਾਬ ਰੋਡਵੇਜ਼ ਦੀ ਬੱਸ ਹੈ। ਤੇ ਇਹ ਪਤਾ ਹੀ ਨਹੀਂ ਅਜੇ ਤੱਕ ਕਿ ਉਹ 'ਚ ਸਵਾਰੀਆਂ ਕਿੰਨੀਆਂ ਸੀ, ਨਹੀਂ ਸੀ ਸਵਾਰੀਆਂ, ਤਾਰ ਗਏ, ਕੰਡਕਟਰ ਉਤਰ ਸਕਿਆ ਜਾਂ ਨਹੀਂ ਉਤਰ ਸਕਿਆ, ਉਹਨਾਂ ਦੇ ਫੋਨ ਕਿੱਥੇ ਨੇ, ਉਹ ਆਪ ਕਿੱਥੇ ਨੇ। ਤੇ ਹੁਣ ਇੱਕ ਲਾਸ਼ ਮਿਲਣ ਤੋਂ ਬਾਅਦ ਖਦਸ਼ਾ ਹੈ ਕਿ ਕਿਤੇ ਕੰਡਕਟਰ ਤੇ, ਬਾਕੀ ਮੈਂ ਕਹਿੰਦਾ ਰੱਬ ਕਰੇ ਸਾਰੇ ਸਹੀ ਤੰਦਰੁਸਤ ਹੋਣ, ਹੈ ਨਾ, ਪਰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਰਹੀ। ਸੋ ਉਹ ਬੱਸ ਇੱਕ ਉੱਠੀ ਪਈ ਬੱਸ ਦੀ ਵੀਡੀਓ ਦੇ ਹਵਾਲੇ ਨਾਲ ਇਹ ਵੀ ਫਿਕਰਮੰਦੀ ਹੈ ਕਿ ਉਹੀ ਹੈ। ਸੋ ਹੁਣ ਘੰਟੇ 2 ਘੰਟੇ ਤੱਕ ਉਹਦਾ ਸਾਰਾ ਸਪਸ਼ਟ ਰੂਪ ਸਾਹਮਣੇ ਆਉਣ ਦੀ ਸੰਭਾਵਨਾ ਸਾਨੂੰ। ਠੀਕ ਹੈ। ਇਹਦੇ ਨਾਲ ਇੱਕ ਹੋਰ ਤਸਵੀਰ ਜਿਹੜੀ ਫਿਕਰਮੰਦੀ ਵਾਲੀ ਦਿਖਾਉਂਦੀ ਹੈ ਕਿ ਕਿਸ ਸਥਿਤੀ ਚੋਂ ਲੰਘ ਰਹੇ ਨੇ ਪੰਜਾਬ ਦੇ ਪਿੰਡ, ਕਿ ਬਕਾਇਦਾ ਇੱਕ ਜਲੰਧਰ ਖੇਤਰ ਦੇ ਸ਼ਾਹਕੋਟ ਖੇਤਰ ਦੇ ਵਿੱਚ ਇੱਕ ਰਿਟਾਇਰਡ ਮਾਸਟਰ ਨੇ, ਉਹਨਾਂ ਦਾ ਅਕਾਲ ਚਲਾਣਾ ਹੋ ਜਾਂਦਾ। ਕਾਰਨ ਪਿੰਡ ਦੇ ਵਿੱਚ ਪਾਣੀ ਭਰਿਆ ਹੁੰਦਾ ਤੇ ਡਾਕਟਰੀ ਸਹਾਇਤਾ ਨਹੀਂ ਮਿਲਦੀ ਤੇ ਦਾਹ ਸੰਸਕਾਰ ਸੜਕ ਤੇ ਕਰਨਾ ਪੈਂਦਾ ਜੀ ਉਹਨਾਂ ਨੂੰ, ਕਿਉਂਕਿ ਸ਼ਮਸ਼ਾਨ ਘਾਟ ਤੱਕ ਜਾਣ ਵਾਲੀ ਸਥਿਤੀ ਨਹੀਂ ਸੀ। ਮੁੱਖ ਮਾਰਗ ਦੇ ਉੱਤੇ ਇੱਕ ਪਾਸੇ ਮਤਲਬ ਕਿ ਲੱਕੜਾਂ ਲਾ ਕੇ ਉੱਥੇ ਦਾਹ ਸੰਸਕਾਰ ਕਰਨਾ ਪਿਆ। ਸੋ ਇਹ ਸਾਰੇ ਵਰਤਾਰੇ ਨੇ। ਇਹਦੇ ਵਿੱਚੋਂ ਇਹ ਵੀ ਨਹੀਂਗਾ ਕਿ ਸਾਰਾ ਕੁਝ ਏਦਾਂ, ਚੰਗੀਆਂ ਵੀ ਚੀਜ਼ਾਂ ਮਤਲਬ ਕਿ ਜਿਹੜੀਆਂ ਸਕੂਨ ਦਿੰਦੀਆਂ ਨੇ। ਜਿਵੇਂ ਮੈਂ ਲਗਾਤਾਰ ਗੱਲ ਕਰ ਰਿਹਾ ਕਿ ਉਹ ਟਰੈਕਟਰ ਜਿਹਨੂੰ ਨੈਸ਼ਨਲ ਮੀਡੀਆ ਜੰਮ ਕੇ ਭੰਡਦਾ ਸੀ, ਅੱਜ ਉਹ ਟਰੈਕਟਰ ਦੂਤ ਬਣ ਕੇ ਫਿਰ ਰਿਹਾ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ। ਆਪਣੀ ਫਸਲੀ ਉਜੜੀ ਫਸਲ ਦੀ ਪਰਵਾਹ ਨਹੀਂ, ਆਪਣੇ ਘਰਾਂ ਦੇ ਰੁੜਿਆਂ ਦਾ ਪਰਵਾਹ ਨਹੀਂ, ਆਪਣੇ ਅਨਾਜ ਬਰਬਾਦ ਹੋਣ ਦਾ ਰਾਹ ਨਹੀਂ, ਪਰ ਬਚਾ ਰਹੇ ਨੇ ਸ਼ਹਿਰਾਂ 'ਚ ਜਾ ਕੇ ਉਹਨਾਂ ਕੋਠੀਆਂ ਵਾਲਿਆਂ ਨੂੰ ਜਿਹੜੇ ਕਦੇ ਕੁੰਡੇ ਵੀ ਨਹੀਂ ਖੋਲਦੇ ਸੀ, ਜਿਹੜੇ ਧਰਨੇ ਕੰਨੀ ਕਦੇ ਮੂੰਹ ਵੀ ਨਹੀਂ ਕੀਤਾ ਸੀ ਜਿਨ੍ਹਾਂ ਨੇ। ਸੋ ਕਹਿੰਦੇ ਸੀ ਅਸੀਂ ਤਾਂ ਖਰੀਦ ਕੇ ਖਾਂਦੇ ਆ, ਸਾਨੂੰ ਕੀ ਲੋੜ ਆ। ਬਿਲਕੁਲ। ਸੋ ਅੱਜ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਪਿੰਡਾਂ ਵਾਲੇ ਕਿਉਂ ਰੱਬ ਹੁੰਦੇ ਨੇ, ਪਿੰਡਾਂ 'ਚ ਰੱਬ ਕਿਵੇਂ ਵੱਸਦਾ, ਹੈ ਨਾ। ਸੋ ਉਸੇ ਤਰ੍ਹਾਂ ਦੇ ਵਰਤਾਰੇ 2-3 ਮੈਂ ਤੁਹਾਡੇ ਸਾਹਮਣੇ ਰੱਖਦਾ। BJP ਦਾ MLA ਹੈ ਜੀ ਨੰਨੂ। ਠੀਕ ਹੈ। ਉਹ ਆਪਣੀ ਟੀਮ ਦੇ ਨਾਲ ਲੱਗਿਆ ਹੋਇਆ ਸੀ ਰਾਹਤ ਕਾਰਜਾਂ 'ਚ। ਰਾਹਤ ਕਾਰਜ ਕਰਦੇ ਕਰਦੇ ਉਹਦੀ ਆਪਣੀ ਕਿਸ਼ਤੀ ਉਲਟ ਗਈ। ਠੀਕ ਹੈ। ਤੇ ਬਕਾਇਦਾ ਫੌਜ ਦੇ ਜਵਾਨਾਂ ਨੇ ਆਪਣੀ ਜਾਨ ਤੇ ਖੇਲ ਕੇ ਨੰਨੂ ਨੂੰ ਤੇ ਉਹਦੇ ਨਾਲ ਦਿਆਂ ਨੂੰ ਉਸ ਖਤਰੇ 'ਚੋਂ ਕੱਢ ਕੇ ਲਿਆਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਰਸਦ ਪਹੁੰਚਾ ਰਹੀ ਸੀ ਕਿ ਉਹਨੂੰ ਪਤਾ ਲੱਗਦਾ ਕਿ ਪਾਣੀ ਦੀ ਮਾਰ 'ਚ ਡੁੱਬੇ ਘਰਾਂ 'ਚੋਂ, ਝੌਂਪੜੀਆਂ 'ਚੋਂ ਇੱਕ ਔਰਤ ਜਿਹੜੀ ਪ੍ਰਵਾਸੀ ਔਰ ਮਜ਼ਦੂਰ ਦੀ ਘਰ ਵਾਲੀ ਆ, ਪ੍ਰਵਾਸੀ ਮਜ਼ਦੂਰ ਆ, ਉਹਦੇ ਮਤਲਬ ਪੀੜ ਉੱਠੀ ਆ ਤੇ ਨਿਆਣਾ ਜਨਮ ਵਾਲਾ, ਪਰ ਕੋਈ ਸਾਧਨ ਨਹੀਂਗਾ। ਠੀਕ ਹੈ। ਸ਼੍ਰੋਮਣੀ ਕਮੇਟੀ ਨੇ ਉੱਥੇ ਹੀ ਆਲੇ ਦੁਆਲੇ ਤੋਂ ਮਤਲਬ ਆਪਣੇ ਹੀ ਸਾਥੀਆਂ ਦੇ ਰਾਹੀਂ ਪ੍ਰਬੰਧ ਕਰਕੇ ਉਸ ਬਰਸਾਤੀ ਪਾਣੀ 'ਚ ਫਸੇ 'ਚ ਹੀ ਅਜਿਹਾ ਪ੍ਰਬੰਧ ਕੀਤਾ ਕਿ ਉੱਥੇ ਹੀ ਬੱਚੇ ਨੇ ਜਨਮ ਲਿਆ। ਜੀ। ਕਿ ਉਹ ਲਿਜਾਣ ਵਾਲੀ ਸਥਿਤੀ ਦੀ ਬਜਾਏ ਉੱਥੇ ਹੀ ਪ੍ਰਬੰਧ ਕਰਕੇ ਦਿੱਤਾ, ਤੇ ਉਹ ਕਿਸ ਸਥਿਤੀ 'ਚ ਕੀਤਾ ਇਹ ਉਹੀ ਜਾਣਦੇ ਨੇ। ਧੰਨਵਾਦ ਬਣਦਾ ਉਹਨਾਂ ਦਾ। ਹਾਂ ਬਿਲਕੁਲ। SDM ਹੈ ਜੀ ਸੰਜੀਵ ਕੁਮਾਰ, ਖਮਾਣੋ ਖੇਤਰ ਦਾ। 6 ਘੰਟਿਆਂ ਤੋਂ ਇੱਕ ਬੰਦਾ ਪਾਣੀ 'ਚ ਬੁਰੀ ਤਰ੍ਹਾਂ ਫਸਿਆ ਸੀ ਤੇ ਜਦੋਂ ਸੰਜੀਵ ਕੁਮਾਰ ਹੋਰੀ ਆਪਣੀ ਟੀਮ ਨਾਲ ਉੱਥੇ ਪਹੁੰਚੇ, ਉਹਨਾਂ ਨੇ ਦੇਖਿਆ ਕਿ ਹਾਂ ਕੱਢਣ 'ਚ ਕੋਈ ਕਾਮਯਾਬ ਨਹੀਂ ਹੋ ਰਿਹਾ। ਇਹ ਤੋਂ ਪਹਿਲਾਂ ਕੋਈ ਅਫਸਰਾਂ ਵਾਂਗ ਹੁਕਮ ਦਿੰਦੇ ਉਹਨਾਂ ਨੇ ਸਣੇ ਕੱਪੜਿਆਂ ਛਾਲ ਮਾਰੀ ਤੇ ਕੱਢ ਲਿਆ ਉਹ ਬੰਦੇ। ਓ ਵਾਹ। ਸੋ ਇਸ ਲਈ ਚੰਗਾ ਵੀ ਹੋ ਰਿਹਾ। ਸੋ ਇਹ ਸਾਰਾ ਵਰਤਾਰਾ ਅੱਜ ਫੇਰ ਉਹੀ ਪੰਜਾਬ ਜਿਹੜਾ ਆਪਣੇ ਸਿਰ ਤੇ ਆਪ ਮਤਲਬ ਕਿ ਆਪਣੇ ਦਮ ਤੇ ਲੜਾਈ ਲੜ ਰਿਹਾ, ਆਪਣਾ ਸਿਰ ਆਪ ਹੀ ਕੱਜ ਰਿਹਾ। ਹਾਂ, ਫੌਜ ਦੇ ਜਵਾਨ, ਖਾਲਸਾ ਏਡ, ਪਿੰਡਾਂ ਦੀਆਂ ਸੰਸਥਾਵਾਂ, ਧਾਰਮਿਕ ਸੰਗਠਨ, ਹੈ ਨਾ, ਪਰ ਉਹ ਸੋ ਕਾਲਡ ਜਿਹੜੇ ਮਤਲਬ ਬਿਆਨ ਦੇਣ ਵਾਲੀਆਂ ਧਿਰਾਂ ਸੀ, ਹੈ ਨਾ,
ਲੜਾਉਣ ਵਾਲੀਆਂ ਧਿਰਾਂ ਸੀ, ਵੰਡ ਪਾਉਣ ਵਾਲੀਆਂ ਧਿਰਾਂ ਸੀ, ਹਨਾ, ਉਹ ਸਾਰੇ ਕਿਤੇ ਨਹੀਂ ਲੱਭ ਰਹੇ ਜੀ। ਹੁਣ ਉਹਨਾਂ ਦੀ ਸੇਵਾ ਕਿੱਥੇ ਹੈ ਜੀ? ਹੁਣ ਉਹ ਕਿੱਥੇ ਨੇ ਲੋਕ? ਸੋ ਇਹ ਉਹੀ ਪਿੰਡਾਂ ਵਾਲੇ ਲੋਕ ਜਿਨ੍ਹਾਂ ਨੂੰ ਭੰਡਦੇ ਸੀ, ਉਹਨਾਂ ਸੰਸਥਾਵਾਂ ਜਿਨ੍ਹਾਂ ਨੂੰ ਭੰਡਦੇ ਸੀ, ਉਹੀ ਲੋਕ ਅੱਜ ਖੁੱਲ ਕੇ ਸਰਕਾਰੀ ਧਿਰਾਂ, ਸਿਆਸੀ ਧਿਰਾਂ ਅਜੇ ਵੀ ਇਹਦੇ ਵਿੱਚੋਂ ਸਿਆਸਤ ਭਾਲਦੀਆਂ ਨੇ। ਠੀਕ ਹੈ। ਪਰ ਪਿੰਡਾਂ ਦੇ ਲੋਕਾਂ ਨੇ ਪਾਰਟੀਬਾਜ਼ੀ ਪਰੇ ਰੱਖ ਕੇ, ਹੈ ਨਾ, ਆਪਣੇ ਵਖਰੇਵੇਂ ਪਰੇ ਰੱਖ ਕੇ ਸਾਰੇ ਪੰਜਾਬ ਨੂੰ ਬਚਾਉਣ ਦੀ ਜੋ ਕਵਾਇਦ ਕੀਤੀ ਹੈ, ਉਹਦੇ ਲਈ ਸਲਾਮ ਹੈ ਜੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਰੁਖ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਬਿਆਨ ਦਾ। ਉਹਨਾਂ ਨੇ ਕਿਹਾ ਕਿ ਪਾਣੀ ਤਾਂ ਸਾਰੇ ਮੰਗਦੇ ਆ, ਪਰ ਡੁੱਬਦਾ ਇਕੱਲਾ ਪੰਜਾਬ ਹੀ ਹੈ ਜੀ। ਪ੍ਰਵੀਨ ਜੀ, ਆਪਾਂ ਕੱਲ ਹੀ ਇਸੇ ਪ੍ਰੋਗਰਾਮ 'ਚ ਮੈਂ ਜ਼ਿਕਰ ਕੀਤਾ ਸੀ ਕਿ ਮੈਨੂੰ ਜਾਣਕਾਰੀ ਮਿਲ ਰਹੀ ਹੈ ਕਿ ਹਰਿਆਣਾ ਤੇ ਰਾਜਸਥਾਨ ਹੁਣ ਆਪਣੀ ਹਿੱਸੇ ਦਾ ਪਾਣੀ ਲੈਣ ਉਹ ਵੀ ਭੱਜ ਰਿਹਾ। ਠੀਕ ਹੈ ਜੀ। ਔਰ ਉਸੇ ਗੱਲ ਨੂੰ ਅੱਗੇ ਵਧਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ। ਉਹ ਘੱਗਰ ਦੇ ਮਾਰ ਹੇਠ ਆਏ ਇਲਾਕਿਆਂ ਦਾ ਦੌਰਾ ਕਰਨ ਗਏ ਸੀ। ਉਹਨਾਂ ਦੇ ਆਪਣੇ ਸੰਗਰੂਰ ਦੇ ਇਲਾਕੇ ਵੀ ਪਾਣੀ ਦੀ ਮਾਰ ਹੇਠ ਆ ਗਏ, ਹੈ ਨਾ, ਤੇ ਪਰ ਮੁੱਖ ਮੰਤਰੀ ਤਾਂ ਪੂਰੇ ਪੰਜਾਬ ਦਾ। ਸੋ ਇਸ ਲਈ ਇਹ ਜ਼ਰੂਰ ਐਕਟੀ ਨਵਾਂਪਣ ਦੇਖਣ ਨੂੰ ਮਿਲਿਆ ਕਿ ਬਾਕੀ ਤਾਂ ਹਵਾਈ ਗੇੜਾ ਕੱਢ ਕੇ ਚਲੇ ਜਾਂਦੇ ਸੀ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦੇ ਮੰਤਰੀ ਸੰਤਰੀ ਧਰਾਤਲ ਤੇ ਆ ਕੇ ਤਾਂ ਦੇਖ ਰਹੇ ਨੇ। ਇਹ ਵੱਖਰੀ ਗੱਲ ਹੈ ਕਿ ਚਿੱਟ ਕੱਪੜੀਏ ਹੀ ਨੇ, ਚਿੱਟੇ ਕੱਪੜੇ ਅਜੇ ਵੀ, ਮਤਲਬ ਕਿ ਫਿਰ ਸੁਧਾਰ, ਹਾਂ, ਕੁਝ MLA, ਹੈ ਨਾ, ਕੁਝ ਲੀਡਰ, ਕੁਝ ਹੋਰ ਪਾਰਟੀਆਂ ਦੇ ਨੁਮਾਇੰਦੇ ਹੈ, ਕੁਝ ਸਥਾਨਕ ਲੋਕ ਵੱਖ-ਵੱਖ ਪਾਰਟੀਆਂ, ਉਹ 'ਚ ਆਮ ਆਦਮੀ ਪਾਰਟੀ ਦੇ ਵੀ ਨੇ, ਹੈ, ਜਿਨ੍ਹਾਂ ਨੇ ਪਰਵਾਹ ਨਹੀਂ ਕੀਤੀ। ਉਹ ਉਵੇਂ ਪਿੰਡ ਪਾਣੀ 'ਚ ਵੜ ਕੇ, ਪਰ ਕੁਝ ਸਿਰਫ ਫੋਟੋਆਂ ਖਿਚਾਉਣ ਲਈ ਲੱਗੇ ਨੇ, ਕੁਝ ਕੁੜਤੇ ਪਜਾਮੇ। ਸੁਖਬੀਰ ਬਾਦਲ ਵੀ ਕੁੜਤਾ ਪਜਾਮਾ ਚਿੱਟਾ ਪਾ ਕੇ ਪਾਣੀ ਦੀ ਜਾਂਚ ਹੁੰਦੀ ਹੈ। ਹਰ ਪੀੜਤਾਂ ਦੇ ਲੋਕਾਂ ਦੀ ਦੁੱਖ ਸੁਣਿਆ ਜਾਂਦਾ। ਸੋ ਫਿਰ ਤਾਂ ਤੁਸੀਂ ਆਪਣੇ ਕੱਪੜੇ ਬਚਾਉਣੇ, ਲੋਕਾਂ ਥੋੜਾ ਬਚਾਉਣੇ ਤੁਸੀਂ ਜੀ। ਸੋ ਉਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਵੀ ਚਲੋ ਧਰਤੀ ਤੇ ਅੱਗੇ ਦੌਰਾ ਕੀਤਾ, ਹਵਾਈ ਦੌਰਾ ਨਹੀਂ ਕੀਤਾ, ਤੇ ਉਸ ਦੌਰਾਨ ਉਹਨਾਂ ਨੇ 2-3 ਜਿਹੜੀਆਂ ਗੱਲਾਂ ਕੀਤੀਆਂ ਉਹ ਬਿਲਕੁਲ ਗੌਰ ਮੰਗਦੀਆਂ ਪ੍ਰਵੀਨ। ਠੀਕ ਹੈ। ਉਹ ਕਹਿੰਦੇ ਕਿ ਹਿਮਾਚਲ ਕਹਿੰਦਾ ਕਿ ਸਾਡੇ ਹਿੱਸੇ ਦਾ ਪਾਣੀ ਵਰਤਦਾ ਪੰਜਾਬ, ਤੇ ਇਸ ਲਈ ਇਸ ਪਾਣੀ ਦੇ ਹਵਾਲੇ ਨਾਲ ਸਾਨੂੰ ਰਾਇਲਟੀ ਚਾਹੀਦੀ ਹੈ। ਹਿਮਾਚਲ ਕਹਿੰਦੇ ਆਪਣੇ ਇਸ ਦਮ ਦੇ ਉੱਤੇ, ਜਦੋਂ ਕਿ ਦਰਿਆ ਜਿੱਥੋਂ ਵਗਦਾ ਉੱਥੇ ਉਹਦਾ ਮਾਲਕ ਹੈ, ਆਪ ਮਹਾਰੇ ਜਿੱਥੋਂ ਦਰਿਆ ਲੰਘ ਕੇ ਜਾਂਦਾ, ਜੇ ਉਹਦੇ ਵਿੱਚੋਂ ਤੁਸੀਂ ਨਹਿਰ ਨਾਲਾ ਕੱਢਦੇ ਹੋ ਤਾਂ ਅਸੀਂ ਰਾਇਲਟੀ ਮੰਗੀ। ਹੁਣ ਪੰਜਾਬ ਇਸੇ ਗੱਲ ਦੀ ਗੱਲ ਕਰਦਾ ਨਾ ਕਿ ਸਾਡੇ ਦਰਿਆ ਚੋਂ ਕੱਟ ਕੇ ਤੁਹਾਨੂੰ ਪਾਣੀ ਦਿੱਤਾ ਜਾ ਰਿਹਾ, ਤੁਸੀਂ ਸਾਡਾ ਹਿੱਸਾ ਦਿਓ ਉਦੋਂ। ਪਰ ਹਿਮਾਚਲ ਚੋਂ ਦਰਿਆ ਜਿੱਥੋਂ ਆਪਣੇ ਆਪ ਉਤਰ ਕੇ ਆ ਰਿਹਾ, ਤੁਸੀਂ ਉਹ ਵੀ ਕਹਿੰਦੇ ਹੋ ਜੀ ਸਾਡਾ ਹਿੱਸਾ। ਭਾਈ, ਜਿੰਨਾ ਤੁਸੀਂ ਪਾਣੀ ਲੋੜ ਹੈ ਤੁਸੀਂ ਵਰਤਦਾ ਰਹੇ ਹੋ, ਤੁਸੀਂ ਲੈ ਰਹੇ ਹੋ, ਬਿਲਕੁਲ, ਸਾਰਾ ਰੋਕ ਲੈਂਦੇ। ਉਹ ਕਹਿੰਦੇ ਜੀ ਉਹ ਰਾਇਲਟੀ ਮੰਗਦਾ। ਤੇ ਇੱਧਰ ਰਾਜਸਥਾਨ ਤੇ ਹਰਿਆਣਾ ਕਹਿੰਦਾ ਜੀ ਪਾਣੀਆਂ ਤੇ ਹੱਕ ਸਾਡਾ ਜੀ, ਸਾਨੂੰ ਵੱਧ ਪਾਣੀ ਦਿਓ ਜੀ, ਸਾਨੂੰ ਹਿੱਸਾ ਦਿਓ ਜੀ ਸਾਡਾ। ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਭਾਈ, ਜਾਂ ਪਾਣੀ ਵੱਧ ਮੰਗਦੇ ਹੋ ਜਾਂ ਰਾਇਲਟੀਆਂ ਮੰਗਦੇ ਹੋ, ਹੁਣ ਵੰਡ ਲਓ ਸਾਰਾ ਦਰਦ, ਆ ਜਾਓ। ਹੁਣ ਹਿਮਾਚਲ ਰੱਖ ਲੈਂਦਾ ਪਾਣੀ ਫਿਰ, ਤੇ ਹਰਿਆਣੇ ਵਾਲੇ ਕਹਿਣ ਕਿ ਨਾ ਜੀ, ਹੜ੍ਹ ਵਾਲੇ ਪਾਣੀ 'ਚ ਵੀ ਸਾਡਾ ਬਰਾਬਰ ਯੋਗਦਾਨ ਹੈ, ਜਾਂ ਪੰਜਾਬ ਦਾ ਜਿਹੜਾ ਕਰੋੜਾਂ ਦਾ ਨੁਕਸਾਨ ਹੋਇਆ ਕਿ ਅਸੀਂ ਬਰਾਬਰ ਭਰਪਾਈ ਕਰਦੇ ਹਾਂ ਜੀ। ਹੁਣ ਮੁੱਖ ਮੰਤਰੀ ਹੋਰਾਂ ਦੇ ਬੋਲ ਨੇ ਕਿ ਹਰਿਆਣਾ ਤੇ ਰਾਜਸਥਾਨ ਨੇ ਆਪਣੇ ਹਿੱਸੇ ਦਾ ਪਾਣੀ ਲੈਣੋਂ ਵੀ ਇਨਕਾਰ ਕਰਤਾ। ਹੜ੍ਹ ਵਾਲਾ ਪਾਣੀ ਤਾਂ ਵੱਖਰੀ ਗੱਲ ਜੀ। ਜਮਨਾ ਦੀ ਮਾਰ ਹੇਠ, ਘੱਗਰ ਦੀ ਮਾਰ ਹੇਠ ਹਰਿਆਣਾ ਵੀ ਬੁਰੀ ਤਰ੍ਹਾਂ ਆਇਆ। ਹਰਿਆਣੇ ਦੇ ਵੀ ਕਈ ਖੇਤਰ ਪ੍ਰਭਾਵਿਤ ਨੇ, ਦਿੱਲੀ ਬੁਰੀ ਤਰ੍ਹਾਂ, ਕਿਉਂਕਿ ਜਮਨਾ ਦਿੱਲੀ ਦੇ ਵਿੱਚ ਪ੍ਰਵੀਨ ਜੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗਣ ਲੱਗ ਪਈ ਆ। ਹਾਂਜੀ। ਤੇ ਦਿੱਲੀ ਦੇ ਕਿੰਨੇ ਖੇਤਰਾਂ 'ਚ ਪਾਣੀ ਵੜ ਗਿਆ, ਕਿੰਨੇ ਖੇਤਰ, ਨੀਵੇਂ ਖੇਤਰ ਖਾਲੀ ਕਰਾ ਲਏ ਗਏ ਨੇ। ਤੇ ਪਰ ਕੇਜਰੀਵਾਲ ਜੀ ਕਹਿੰਦੇ ਸਾਡੇ ਕੋਲ ਕੋਈ ਸਮਰੱਥਾ ਨਹੀਂ ਬਚਾਉਣ ਦੀ। ਸੋ ਸਾਨੂੰ ਤਾਂ ਇਸ਼ਤਿਹਾਰ ਹੀ ਲਾਉਣੇ ਆਉਂਦੇ ਨੇ, ਸੋ ਪ੍ਰਬੰਧ ਨਹੀਂ ਕਰਨੇ। ਪਰ ਇਹ ਸਭ ਦੇ ਦਰਮਿਆਨ ਆ ਇੱਕ ਵੱਡਾ ਸਵਾਲ ਖੜਾ ਕਿ ਮੁੱਖ ਮੰਤਰੀ ਸਾਹਿਬ ਨੇ ਹਰਿਆਣੇ ਦੀ ਗੱਲ ਕੀਤੀ, ਹਿਮਾਚਲ ਦੀ ਗੱਲ ਕੀਤੀ, ਰਾਜਸਥਾਨ ਦੀ ਗੱਲ ਕੀਤੀ, ਪਰ ਦਿੱਲੀ ਦੀ ਗੱਲ ਕਰਨੀ ਭੁੱਲ ਗਏ। ਦਿੱਲੀ ਵੀ ਪਾਣੀ ਲੈਂਦਾ, ਪੈਸੇ ਦਿੱਲੀ ਵੀ ਨਹੀਂ ਦਿੰਦਾ ਸਾਨੂੰ ਜੀ। ਬਿਲਕੁਲ ਠੀਕ ਹੈ ਨਾ। ਸੋ ਇਸ ਲਈ ਜਾਂ ਤਾਂ ਫਿਰ ਸਾਡਾ ਆ ਹਿੱਸਾ ਬਣਾ ਲੈਣ, ਜਾਂ ਫਿਰ ਕਹਿਣ ਕਿ ਹੜ੍ਹ ਵਾਲਾ ਪਾਣੀ ਵੀ ਸਾਡੇ ਕੰਨੀ ਭੇਜੋ ਜੀ। ਮੰਤਰੀ ਸਾਹਿਬ ਦੀ ਗੱਲ ਬਿਲਕੁਲ ਦਰੁਸਤ ਹੈ ਕਿ ਪਾਣੀ ਲੈਣ ਨੂੰ ਸਾਰੇ ਦਾਅਵੇਦਾਰ, ਪਰ ਹੜ੍ਹ ਦਾ ਦੁੱਖ ਭੋਗਣ ਲਈ ਇਕੱਲਾ ਪੰਜਾਬ, ਡੁੱਬਣ ਲਈ ਇਕੱਲਾ ਪੰਜਾਬ। ਸੋ ਇਸ ਪਹਿਲੂ ਸੋਚਣ ਦੀ ਲੋੜ ਹੈ। ਪਰ ਇੱਥੇ ਸਾਡੇ ਲੜੀ ਜਾਂਦੇ ਆ ਜੀ। ਆ ਪਟਿਆਲੇ 'ਚ ਜੋੜਾ ਮਾਜਰਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ, ਤੂੰ ਮੈਂ ਮੁੱਦਾ ਜੀ। ਮੁੱਦਾ ਇਹ ਕਿ ਲੋਕਾਂ 'ਚ ਜਾ ਕੇ ਪਹਿਲਾਂ ਮੈਂ ਫੋਟੋ ਖਿਚਾਉਣੀ ਹੈ, ਲੋਕਾਂ ਜਾ ਕੇ ਸਮਾਨ, ਉਹ ਰਸਦ ਲੈ ਕੇ ਆਈ ਆ, ਕਹਿੰਦੀ ਸਾਨੂੰ ਕਿਸ਼ਤੀਆਂ ਨਹੀਂ ਦਿੰਦੇ। ਮੈਂ DC ਨੂੰ ਫੋਨ ਕਰ ਲਿਆ, ਜੋੜਾ ਮਾਜਰਾ ਕਹਿੰਦਾ ਬੀਬੀ ਤੂੰ ਹੁਣ ਆ ਗਈ 2 ਦਿਨਾਂ ਬਾਅਦ, ਅਸੀਂ ਤਾਂ ਪਹਿਲੇ ਦਿਨ ਤੋਂ ਲੱਗੇ ਆ, ਅਸੀਂ ਸੇਵਾ ਕਰ ਰਹੇ ਹਾਂ। ਇਹ ਤਾਂ ਜੀ ਲੋਕ ਜਾਣਦੇ ਨੇ ਜਾਂ ਰੱਬ ਜਾਣਦਾ ਕਿ ਕੌਣ ਸੇਵਾ ਕਰ ਰਿਹਾ ਤੇ ਕੌਣ ਰਾਜਨੀਤੀ। ਪਰ ਪੰਜਾਬ ਦੇ ਲੋਕ ਕਹਿੰਦੇ ਕਿ ਲੜੋ ਨਾ, ਕੰਮ ਕਰ ਲਓ। ਹਾਂ ਬਿਲਕੁਲ। ਤੇ ਜੇ ਇਹ ਕੰਮ ਹੜ੍ਹਾਂ ਤੋਂ ਪਹਿਲਾਂ ਕੀਤੇ ਹੁੰਦੇ ਸ਼ਾਇਦ ਨੁਕਸਾਨ ਘੱਟ ਹੁੰਦਾ। ਸੋ ਇਸ ਲਈ ਜੀ ਇਹੋ ਜਿਹੇ ਦ੍ਰਿਸ਼ ਵੀ ਆ ਰਹੇ ਨੇ। ਪਰ ਇਹ ਇੱਕ ਵੱਡਾ ਸਵਾਲ ਖੜਾ ਕਿ ਪੰਜਾਬ ਕੀ ਇਕੱਲਾ ਹੜ੍ਹਨ ਲਈ ਆ, ਪੰਜਾਬ ਇਕੱਲਾ ਨੁਕਸਾਨ ਲਈ ਆ, ਜਾਂ ਇਹਦੇ ਲਈ ਕੋਈ ਮਤਲਬ ਕਿ ਕੋਈ ਵਿਉਂਤਬੰਦੀ ਵੀ ਹੋਏਗੀ, ਕੇਂਦਰ ਇਸ ਤੇ ਕੋਈ ਪਹਿਲ ਕਦਮੀ ਕਰੂਗਾ ਜਾਂ ਨਹੀਂ। ਪਰ ਪੰਜਾਬ ਅਜੇ ਵੀ ਦਰਿਆਈ ਪਾਣੀਆਂ ਦੀ ਮਾਰ 'ਚ ਉਲਝਿਆ, ਬੁਰੀ ਤਰ੍ਹਾਂ ਉਲਝਿਆ। ਇਹ 'ਚੋਂ ਬਚ ਕੇ ਨਿਕਲਣਾ ਖਾਸਾ ਔਖਾ ਹੈ, ਕਿਉਂਕਿ ਮੌਸਮ ਦੀ ਮਿਜਾਜ਼ ਹੈ ਜਿਹੜੀ
ਉਹ ਬਹੁਤ ਖਤਰਨਾਕ ਅਜੇ ਵੀ ਦੱਸੀ ਜਾ ਰਹੀ ਹੈ ਪ੍ਰਵੀਨ। ਜੀ। ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਨੇ ਕਹਿੰਦੇ ਨਹੀਂ ਕੀਤਾ ਜੁਆਇਨ ਤੇ ਪੰਜਾਬ ਸਰਕਾਰ ਹੋਗੀ ਤਲਬ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ ਪੰਜਾਬ ਸਰਕਾਰ ਨੂੰ ਤਲਬ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ। ਠੀਕ ਹੈ ਤੁਹਾਡੇ ਧਿਆਨ ਚ ਹੋਣਾ ਕਿ ਬਕਾਇਦਾ ਤੌਰ ਤੇ ਇਹ ਪਹਿਲੂ ਉਸੇ ਦਿਨ ਤੋਂ ਵਿਵਾਦ ਚ ਆ ਗਿਆ ਸੀ ਜਦੋਂ ਡਾਕਟਰ ਰਾਜ ਬਹਾਦਰ ਵਾਲਾ ਮਾਮਲਾ ਸਾਹਮਣੇ ਆਉਂਦਾ ਹੈ। ਜੋੜੇ ਮਾਜਰਾ ਹੋਰੀ ਸਿਹਤ ਮੰਤਰੀ ਸੀ, ਉਹ ਚਾਦਰ ਵਾਲਾ ਕਾਂਡ ਵਾਪਰਦਾ, ਜੋੜਾ ਮਾਜਰਾ ਨੂੰ ਛੁੱਟੀ, ਜੋੜੇ ਮਾਜਰੇ ਨੂੰ ਵੀ ਉਹ ਵਿਭਾਗ ਤੋਂ ਜਾਣਾ ਪੈਂਦਾ ਤੇ ਰਾਜ ਬਹਾਦਰ ਅਸਤੀਫਾ ਦੇ ਕੇ ਲਾਂਭੇ ਹੋ ਜਾਂਦੇ ਨੇ। ਪਰ ਉਹ ਸਾਰੀ ਕਵਾਇਦ ਤੋਂ ਬਾਅਦ ਨਵੇਂ BC ਨੂੰ ਲੈ ਕੇ, ਨਵੇਂ ਵਾਈਸ ਚਾਂਸਲਰ ਲਾਉਣ ਨੂੰ ਲੈ ਕੇ ਰਾਜਪਾਲ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਆਮੋ ਸਾਹਮਣੇ ਆਉਂਦੇ ਨੇ। ਉਹ ਟਕਰਾਅ ਵੀ ਵੱਧਦਾ, ਅਦਾਲਤੀ ਕਾਰਵਾਈ ਵੀ ਚੱਲਦੀ ਤੇ ਉਸ ਤੋਂ ਬਾਅਦ ਫਿਰ ਪੈਨਲ ਰਾਹੀਂ ਚੋਣ ਹੋਣ ਦੀ ਕਵਾਇਦ ਆਉਂਦੀ ਹੈ। 5 ਨਾਂ ਪੰਜਾਬ ਸਰਕਾਰ ਨੇ ਰਾਜਪਾਲ ਨੂੰ ਭੇਜੇ ਸੀ। ਠੀਕ ਹੈ ਜੀ। ਉਹਨਾਂ 5 ਨਾਮਾਂ ਚੋਂ ਇੱਕ ਨਾਮ ਦੇ ਉੱਤੇ ਮੋਹਰ ਲੱਗਦੀ ਹੈ ਡਾਕਟਰ ਸੂਦ ਦੇ ਨਾਂ ਦੇ ਉੱਤੇ, ਡਾਕਟਰ ਰਾਜੀਵ ਸੂਦ। ਡਾਕਟਰ ਰਾਜੀਵ ਸੂਦ ਨੂੰ ਬਕਾਇਦਾ ਤੌਰ ਦੇ ਉੱਤੇ 6 ਜੂਨ ਨੂੰ ਵਾਈਸ ਚਾਂਸਲਰ ਵੱਲੋਂ ਤਾਇਨਾਤ ਕਰ ਦਿੱਤਾ ਜਾਂਦਾ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ। 6 ਜੂਨ ਤੇ ਅੱਜ ਜੀ 14 ਜੁਲਾਈ ਭਾਰਤ ਦੇ ਸਵੇਰ ਦੇ ਹਿਸਾਬ ਨਾਲ। ਠੀਕ ਹੈ। ਸੋ ਲਗਭਗ 1 ਮਹੀਨਾ 1 ਹਫ਼ਤੇ ਦਾ ਵਕਫਾ ਹੋ ਗਿਆ, ਜਨਾਬ ਆਇਓ ਨਹੀਂ। ਜਨਾਬ ਨੇ ਨਾ ਚਾਰਜ ਲਿਆ ਤੇ ਨਾ ਆਉਣ ਦਾ ਕਾਰਨ ਦੱਸਿਆ, ਨਾ ਕੋਈ ਜਾਣਕਾਰੀ ਕਿਸੇ ਨੂੰ। ਤੇ ਪਟੀਸ਼ਨ ਇੱਕ ਅਦਾਲਤ 'ਚ ਪਹੁੰਚ ਗਈ ਕਿ ਭਾਈ ਕੰਮ ਕਰ ਕਿਵੇਂ ਚੱਲਣਗੇ। ਪਹਿਲਾਂ ਹੀ ਰਿੜਕਾ ਇੰਨੀ ਦੇਰ ਦਾ ਚੱਲਿਆ ਆਉਂਦਾ, ਖਲਾਰਾ ਚੱਲਿਆ ਆਉਂਦਾ, ਕੰਮਕਾਜ ਪ੍ਰਭਾਵਿਤ ਹੋ ਰਹੇ ਨੇ, ਸਾਰਾ ਪ੍ਰਬੰਧ ਮਤਲਬ ਕਿ ਵਿਗੜਦਾ ਹੈ। ਸੋ ਇਸ ਦੇ ਲਈ ਤੁਰੰਤ ਵਾਈਸ ਚਾਂਸਲਰ ਲਾਇਆ ਜਾਵੇ। ਤੇ ਪੰਜਾਬ ਹਰਿਆਣਾ ਹਾਈ ਕੋਰਟ ਜਦੋਂ ਮਾਮਲਾ ਪਹੁੰਚਿਆ ਤੇ ਉਹਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਤਾ, ਕਹਿੰਦੇ ਆ ਜਾਓ ਭਾਈ ਜਵਾਬ ਦਿਓ ਕਿ ਕੀ ਹੈ ਸਥਿਤੀ ਹੈ। ਇੱਕ ਪਹਿਲੂ ਤਾਂ ਇਹ ਹੈ ਜੀ ਕਿ ਇਹ ਵੀ ਤਾਰਾਂ ਦਿੱਲੀ ਤੋਂ ਜੁੜੀਆਂ ਨੇ ਤੇ ਦਿੱਲੀ ਵਾਲੇ ਜਨਾਬ ਲਿਆ ਕੇ ਲਾਏ ਸੀ ਉਰੇ, ਤੇ ਹੁਣ ਉਹ ਜਨਾਬ ਆ ਕੇ ਕੰਮ ਕਿਉਂ ਨਹੀਂ ਕਰ ਰਹੇ, ਸਾਨੂੰ ਕਿਸੇ ਨੂੰ ਅਜੇ ਸਮਝ ਤੋਂ ਪਰੇ ਹੈ। ਸੋ ਪਰ ਮਤਲਬ ਕਿ 10 ਅਗਸਤ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਕਿ ਭਾਈ ਇਹਦਾ ਆ ਕੇ ਜਵਾਬ ਦਿਓ, ਕਿਉਂ ਨਹੀਂ ਅਜੇ ਤੱਕ ਮਤਲਬ ਕਿ ਇਹ ਜੁਆਇਨ ਨਹੀਂ ਹੋ ਰਹੀ। ਜੀ ਅਗਲੀ ਖਬਰ ਦੇ ਵੱਲ ਵਧੀਆ ਤੇ ਜਾਂਦੇ ਜਾਂਦੇ ਗੱਲ ਕਰੀਏ ਟਮਾਟਰਾਂ ਦੀ। ਇੱਕ ਦਿਨ ਪਹਿਲਾਂ ਵੀ ਆਪਾਂ ਚਰਚਾ ਕੀਤੀ ਸੀ ਸ਼ਰਮਾ ਜੀ, ਪਰ ਹੁਣ 30 ਲੱਖ ਦੇ ਟਮਾਟਰ ਵੇਚਣ ਵਾਲੇ ਕਿਸਾਨ ਦਾ ਕਹਿੰਦੇ ਕਤਲ ਹੋ ਗਿਆ। ਬਿਲਕੁਲ ਪ੍ਰਵੀਨ ਜੀ, ਜਦ ਤੋਂ ਟਮਾਟਰਾਂ ਦੇ ਭਾਅ 100 ਰੁਪਏ ਤੋਂ ਪਾਰ ਗਏ ਨੇ, ਕਈ ਥਾਵਾਂ ਤੇ 162 ਰੁਪਏ ਤੋਂ ਉੱਪਰ ਚਲੇ ਗਏ ਸੀ। ਉਸ ਦੌਰਾਨ ਮਤਲਬ ਕਿ ਟਮਾਟਰਾਂ ਦੀ ਚੋਰੀ ਦੀਆਂ ਖਬਰਾਂ, ਟਮਾਟਰ ਖੋਹਣ ਦੀਆਂ ਖਬਰਾਂ, ਜਾਂ ਕੇਂਦਰ ਸਰਕਾਰ ਨੇ ਦਮ ਭਰਿਆ ਕਿ ਹੁਣ ਅਸੀਂ ਟਮਾਟਰ ਖਰੀਦ ਕੇ ਮਤਲਬ ਕਿ ਸਹੀ ਭਾਅ ਦੇ ਉੱਤੇ, ਜ਼ਿਆਦਾ ਮਹਿੰਗਾ ਨਾ ਹੋਣ, ਉਹ ਕੰਟਰੋਲ ਰੇਟ ਦੇ ਉੱਤੇ ਅਸੀਂ ਉਪਲਬਧ ਕਰਾਵਾਂਗੇ। ਉਹ ਕਵਾਇਦ ਪਤਾ ਨਹੀਂ ਕਦੋਂ ਸਿਰੇ ਚੜ੍ਹਨੀ ਹੈ, ਪਰ 3-4 ਘਟਨਾਵਾਂ ਨੇ ਪਹਿਲੇ ਪਰੇਸ਼ਾਨ ਕੀਤਾ ਸੀ। ਜਿਵੇਂ ਤੁਸੀਂ ਜ਼ਿਕਰ ਕੀਤਾ, ਆਪਾਂ ਉਦੋਂ ਗੱਲ ਕਰ ਰਹੇ ਸੀ, ਕਰਨਾਟਕਾ ਦੀ ਇੱਕ ਬੀਬੀ ਕਿਸਾਨ ਸੀ ਜਿਹਨੇ ਕਰਜ਼ਾ ਲੈ ਕੇ ਟਮਾਟਰਾਂ ਦੀ ਖੇਤੀ ਕੀਤੀ ਸੀ। 2 ਦਿਨਾਂ ਬਾਅਦ ਉਹਦੇ ਟਮਾਟਰ ਵਿਕਣੇ ਸੀ। 2.5 ਲੱਖ ਦੇ ਕਰੀਬ ਉਹਦੇ ਟਮਾਟਰ ਸੀ ਜਿਹੜੇ ਖੇਤ ਚੋਂ ਹੀ ਮਤਲਬ ਬੂਟਿਆਂ ਤੋਂ ਹੀ ਤੋੜ ਕੇ ਮਤਲਬ ਲੈ ਗਏ ਲੋਕ। 60-70 ਬੋਰੀਆਂ ਭਰ ਕੇ ਲੈ ਕੇ 2.5 ਲੱਖ ਦਾ ਉਹਦਾ ਟਮਾਟਰ ਉਹ ਚੋਰੀ ਹੋਣ ਦੀ ਖਬਰ ਸੀ। ਉਸ ਤੋਂ ਬਾਅਦ ਫਿਰ ਕਰਨਾਟਕਾ ਦੀ ਇੱਕ ਖਬਰ ਆਈ ਕਿ ਟਮਾਟਰਾਂ ਦਾ ਭਰਿਆ ਟਰੱਕ ਜਾ ਰਿਹਾ ਸੀ, ਉਹਦੇ ਨਾਲ ਇੱਕ ਐਕਸੀਡੈਂਟ ਹੋ ਗਿਆ, ਟਕਰਾਅ ਹੋ ਗਿਆ ਤੇ ਬਹਿਸ ਹੋ ਗਈ। ਜਦ ਪਤਾ ਲੱਗਿਆ ਟਮਾਟਰ ਨੇ, ਉਹਨਾਂ ਨੇ ਡਰਾਈਵਰ ਨੂੰ ਲਾ ਕੇ ਪਰੇ ਕੀਤਾ ਤੇ ਟਰੱਕ ਹੀ ਲੈ ਗਿਆ ਹਾਈਜੈਕ ਕਰ। ਜੀ 2.5 ਟਨ ਉਹਦੇ ਵਿੱਚ ਟਮਾਟਰ ਸੀਗੇ। 2.5 ਟਨ ਟਮਾਟਰਾਂ ਦਾ ਭਰਿਆ ਟਰੱਕ ਹੀ ਹਾਈਜੈਕ ਹੋ ਗਿਆ ਤੇ ਪੁਲਿਸ ਟਰੱਕ ਲੱਭੀ ਜਾਂਦੀ ਹੈ, ਅਜੇ ਤੱਕ ਆਤਾ ਪਤਾ ਨਹੀਂ ਕਹਿੰਦੇ। ਉਹ ਤੋਂ ਬਾਅਦ ਹੁਣ ਨਵੀਂ ਘਟਨਾ ਸਾਹਮਣੇ ਆਈ ਹੈ। ਇਹ ਆਂਧਰਾ ਪ੍ਰਦੇਸ਼ ਦੀ ਘਟਨਾ ਹੈ ਜੀ। ਆਂਧਰਾ ਪ੍ਰਦੇਸ਼ ਦਾ ਇੱਕ ਕਿਸਾਨ ਜਿਹੜਾ ਕਿ ਲੰਮੇ ਸਮੇਂ ਤੋਂ ਟਮਾਟਰਾਂ ਨਾਲ ਸੰਬੰਧਿਤ ਖੇਤੀ ਕਰਦਾ ਸੀ, ਪਰ ਇਸ ਵਾਰ ਉਸਦੀ ਮਿਹਨਤ ਨੂੰ ਬੂਰ ਪੈਂਦਾ ਨਜ਼ਰ ਆਇਆ। ਜਦੋਂ ਭਾਅ ਇੰਨੇ ਵਧੇ ਤਾਂ ਉਹਦੇ ਕੌਡੀਆਂ ਦੇ ਭਾਅ ਵਿਕਣ ਵਾਲੇ ਟਮਾਟਰ ਲੱਖਾਂ ਦੇ ਹੋ ਗਏ ਤੇ ਉਹਨੇ ਆਪਣੇ ਆੜ੍ਹਤੀਆਂ ਨੂੰ, ਜਿਹਦੇ ਰਾਹੀਂ ਉਹ ਮੰਡੀ 'ਚ ਵੇਚਦਾ ਸੀ, ਉਸ ਨੂੰ ਹੁਣ ਤੱਕ ਜੁਲਾਈ ਦੇ ਇਹਨਾਂ ਦਿਨਾਂ ਦੇ ਦਰਮਿਆਨ ਹੀ 30 ਲੱਖ ਦੇ ਟਮਾਟਰ ਵੇਚਦੇ ਸੀ। ਪਰ ਆੜ੍ਹਤੀਆ ਅਜੇ ਵੀ ਉਸਨੂੰ ਪੈਸੇ ਨਹੀਂ ਦੇ ਰਿਹਾ ਸੀ। ਠੀਕ ਹੈ। ਤੇ ਪਿਛਲੇ ਲੰਘੇ ਮੰਗਲਵਾਰ ਵੀ ਉਸਨੇ ਕਹਿੰਦੇ ਜੀ ਮਤਲਬ ਕਿ 60 ਦੇ ਕਰੀਬ ਕਰੇਡ ਹੋਰ ਭੇਜੇ ਸੀ, 60 ਤੋਂ 70 ਕਰੇਡ ਟਮਾਟਰ ਹੋਰ ਭੇਜੇ ਸੀ ਤੇ 30 ਲੱਖ ਉਹਦੇ ਕੰਨੀ ਉਧਰ ਬਕਾਇਆ ਖੜਾ ਸੀ। ਆਂਧਰਾ ਪ੍ਰਦੇਸ਼ ਦਾ ਇਹ ਕਿਸਾਨ ਹੈ ਜੀ, ਰੈਡੀ ਹੈ ਨਾ, ਜਿਹਨੇ ਮਤਲਬ ਕਿ ਉੱਥੇ ਦੇ ਟਮਾਟਰ ਭੇਜੇ ਸੀਗੇ। ਸੋ ਨਰੇਮ ਰਾਜ ਸ਼ੇਖਰ ਰੈਡੀ, ਠੀਕ ਹੈ ਜੀ, 60-62 ਸਾਲ ਦਾ ਇੱਕ ਕਿਸਾਨ ਹੈ। ਇਹਦਾ ਪਿੰਡ 'ਚ ਘਰ ਹੈ ਤੇ ਇੱਕ ਘਰ ਇਹਨਾਂ ਨੇ ਖੇਤਾਂ 'ਚ ਪਾਇਆ ਹੋਇਆ ਜੀ। ਤੇ ਅਚਾਨਕ ਹੋਇਆ ਕਿ ਕਹਿੰਦੇ ਪਿੰਡ ਵਾਲੇ ਘਰ ਦੇ ਵਿੱਚ ਮਤਲਬ ਕਿ ਬੰਦੇ ਆਉਂਦੇ ਨੇ ਕਿ ਅਸੀਂ ਜੀ ਟਮਾਟਰ ਲੈਣੇ ਆ। ਅੱਛਾ। ਤੇ ਉਹਨਾਂ ਦੀ ਘਰ ਵਾਲੀ ਕਹਿੰਦੀ ਜੀ ਕਿ ਉਹ ਤਾਂ ਖੇਤਾਂ ਨੂੰ ਚਲੇ ਗਏ, ਕਿ ਉਧਰ ਵਾਲੇ ਘਰ ਨੂੰ ਗਏ ਨੇ। ਤੇ ਉਹ ਜਦੋਂ ਉਧਰ ਨੂੰ ਮਤਲਬ ਕਿ ਉਹ ਜਾਂਦੇ ਨੇ ਤੇ ਬਾਅਦ ਚੋਂ ਨਾ ਉਹਦਾ ਫੋਨ ਮਿਲਦਾ, ਨਾ ਕੁਛ ਮਿਲਦਾ, ਤੇ ਘਰਦਿਆਂ ਨੂੰ ਫਿਕਰ ਹੁੰਦਾ। ਤੇ ਜਦੋਂ ਪਿੰਡ ਵਾਲੇ ਲੱਭਣ ਜਾਂਦੇ ਨੇ ਤਾਂ ਰਸਤੇ 'ਚ ਸਾਈਕਲ ਡਿੱਗਿਆ ਪਿਆ, ਫੋਨ ਟੁੱਟਿਆ ਪਿਆ ਤੇ ਥੋੜੀ ਦੂਰ ਕਦਮਾਂ ਤੇ ਉਹਦੀ ਲਾਸ਼ ਮਿਲਦੀ ਹੈ। ਸੋ ਪਰਿਵਾਰ ਦਾ ਇਹ ਖਦਸ਼ਾ ਹੈ ਕਿ ਜਿਹੜਾ 30 ਲੱਖ ਦੇ ਟਮਾਟਰ ਵੇਚੇ
ਉਸ ਵਪਾਰੀ ਨੇ ਆਪਣੇ ਪੈਸੇ ਬਚਾਉਣ ਲਈ ਮਤਲਬ ਕਿ ਇਹਦਾ ਕਤਲ ਕਰਾਇਆ, ਜਦੋਂ ਕਿ ਪਰਿਵਾਰ ਦਾ ਖਦਸ਼ਾ ਹੈ ਆਉਣ ਵਾਲੇ ਸਮੇਂ 'ਚ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ। ਪਰ ਇਹ ਕਤਲ ਦਾ ਮਾਮਲਾ ਇਸ ਲਈ ਜ਼ਿਆਦਾ ਚਰਚਾ 'ਚ ਆ ਗਿਆ ਕਿਉਂਕਿ ਇਹਦੇ ਨਾਲ ਟਮਾਟਰਾਂ ਦੀ ਖੇਤੀ ਜੁੜ ਗਈ। ਸੋ ਅੱਜ ਕੱਲ੍ਹ ਟਮਾਟਰ ਖੂਬ ਚਰਚਾ 'ਚ ਨੇ। ਸੋ ਕਿਤੇ 2.5 ਲੱਖ ਦੇ ਟਮਾਟਰ ਚੋਰੀ, ਕਿਤੇ 2.5 ਟਨ ਦੇ ਲੱਦੇ ਹੋਏ ਟਰੱਕ ਹੀ ਮਤਲਬ ਚੋਰੀ ਤੇ ਮਤਲਬ ਖੋਲਿਆ ਜਾਂਦਾ, ਤੇ ਕਿਤੇ 30 ਲੱਖ ਦੇ ਟਮਾਟਰ ਵੇਚਣ ਵਾਲੇ ਕਿਸਾਨ ਦਾ ਕਤਲ ਹੋ ਜਾਂਦਾ। ਸੋ ਟਮਾਟਰਾਂ ਨਾਲ ਇਹ ਮਾਮਲੇ ਵੀ ਸਾਹਮਣੇ ਆ ਰਹੇ ਆ। ਟਮਾਟਰ ਦਾ ਆਪਦਾ ਰੰਗ ਤਾਂ ਲਾਲ ਹੀ ਹੈ, ਪਰ ਟਮਾਟਰ ਕਰਕੇ ਵੀ ਕਈਆਂ ਨੇ ਖੂਨ ਨਾਲ ਰੰਗ ਲਾਲ ਕਰ ਲਏ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।